ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਡਿਪਾਰਟਮੈਂਟ ਆਫ ਜਸਟਿਸ ਨੇ ਕਲੌਡੇਰਾ ਨਾਮ ਦੀ ਇੱਕ ਕੰਪਨੀ ਆ ਉਹਨੂੰ ਹੁਣ ਸੂ ਕੀਤਾ ਆ। ਉਹਦੇ ਤੇ ਚਾਰजेस ਲਾਏ ਆ ਵੀ ਉਹਨਾਂ ਨੇ ਡਿਸਕ੍ਰਿਮੀਨੇਟ ਕੀਤਾ ਆ ਅਮਰੀਕਨ ਵਰਕਰਸ ਦੇ ਅਗੇਂਸਟ, ਵੀ ਫੋਰਨ ਵਰਕਰਸ ਨੂੰ ਹਾਇਰ ਕੀਤਾ ਆ H1 ਦੇ ਅੰਡਰ ਜਾਂ ਉਹਨਾਂ ਨੂੰ ਗ੍ਰੀਨ ਕਾਰਡ ਦੇਣ ਲਈ, ਪਰ ਜਿਹੜੇ ਅਮਰੀਕਨ ਆ ਉਹਨਾਂ ਨੂੰ ਹਾਇਰ ਨਹੀਂ ਕੀਤਾ ਹੈਗਾ। ਅਸਿਸਟੈਂਟ ਅਟਾਰਨੀ ਜਨਰਲ ਜੋ ਸਿਵਲ ਰਾਈਟਸ ਦੇ ਆ ਹਰਮੀਤ ਕੌਰ ਢਿੱਲੋਂ, ਉਹਨਾਂ ਨੇ ਐਕਸ ਦੇ ਉੱਤੇ ਲਿਖਿਆ ਵੀ ਅਸੀਂ ਵੀ ਜਸਟ ਸੂਡ ਕਲੌਡੇਰਾ ਫॉर ਡਿਸਕ੍ਰਿਮੀਨੇਟਿੰਗ ਅਗੇਂਸਟ US ਵਰਕਰਸ in favor of foreign visa holders for high paying tech jobs. This is violation of Immigration and Nationality Act and civil rights, will not hesitate to sue employers for discriminating against US workers. You are on notice. ਉਹਨਾਂ ਨੇ ਕਿਹਾ ਵੀ ਤੁਸੀਂ ਡਿਸਕ੍ਰਿਮੀਨੇਟ ਨਹੀਂ ਕਰ ਸਕਦੇ ਅਮਰੀਕਨਸ ਨੂੰ। ਸੋ ਕਲੌਡੇਰਾ ਵਾਲੇ ਕਰਦੇ ਕੀ ਸੀ, ਇਹ ਜਦੋਂ ਅਪਲਾਈ ਕਰਦੇ ਸੀ ਜਿਹੜੇ ਲੋਕਾਂ ਦੇ ਲਈ ਪਰਮ ਦੇ ਲਈ, ਜਿਹੜਾ ਪਰਮਾਨੈਂਟ ਰੈਜ਼ੀਡੈਂਸ ਦੇ ਲਈ H1 ਵਾਲਿਆਂ ਦੇ, ਉਹਨਾਂ ਦੇ ਕਹਿੰਦੇ ਸੈਪਰੇਟ ਈਮੇਲ ਕ੍ਰੀਏਟ ਕੀਤੀ ਹੋਈ ਸੀ। ਇੱਕ ਅਮਰੀਕਨ ਵਰਕਰ ਨੇ ਉਹ ਉੱਥੇ ਜਦੋਂ ਕੋਸ਼ਿਸ਼ ਕੀਤੀ ਉਹਨੂੰ ਈਮੇਲ ਕਰਨ ਦੀ, ਉਹਦੀ ਬਾਉਂਸ ਬੈਕ ਹੋ ਗਈ। ਸੋ ਕੰਪਨੀ ਦੇ ਵਿੱਚ ਜਿੱਦਾਂ ਸੈਪਰੇਟ ਈਮੇਲ ਰੱਖੀਆਂ ਸੀਗੀਆਂ ਵੀ ਜਿਹੜੀ ਅਮਰੀਕਨ ਵਰਕਰਸ ਨੂੰ ਜੌਬ ਦੇਣੀ ਆ ਜਾਂ ਬਾਹਰਲੇ ਵਰਕਰਸ ਨੂੰ ਜੌਬ ਦੇਣੀ ਹੈਗੀ ਆ। ਸੋ ਇਸ ਕਰਕੇ ਜਿਹੜੀ ਕਲੌਡੇਰਾ ਕੰਪਨੀ ਆ ਉਸ ਨੂੰ ਜਿਹੜਾ ਸੂ ਕੀਤਾ ਗਿਆ ਹੈਗਾ। ਕਹਿੰਦੇ ਵੀ ਇਸ ਤੋਂ ਪਹਿਲਾਂ ਇੱਕ ਹੋਰ ਕੰਪਨੀ ਜਿਹੜੀ ਆ ਕੰਪੂਨਲ ਇਨਕਾਰਪੋਰੇਸ਼ਨ ਜਿਹੜੀ ਸੈਟਲਮੈਂਟ ਕੀਤੀ ਹੈਗੀ ਡਿਪਾਰਟਮੈਂਟ ਆਫ ਜਸਟਿਸ ਦੇ ਨਾਲ। ਉਹਦੇ ਵਿੱਚ ਕਹਿੰਦੇ ਜੌਬ ਐਡਸ ਦੇ ਵਿੱਚ ਉਹ ਐਕਸਕਲੂਡ ਕਰਦੇ ਸੀ US ਸਿਟੀਜ਼ਨ ਤੇ ਪਰਮਾਨੈਂਟ ਰੈਜ਼ੀਡੈਂਸ ਨੂੰ, ਤੇ ਫੇਵਰ ਕਰਦੇ ਸੀ H1B ਵੀਜ਼ਾ ਹੋਲਡਰਸ ਨੂੰ। ਇਹ ਕੰਟਰੋਵਰਸੀ ਨੂੰ ਇਹ ਆਈ ਟਾਈਮ ਜਦੋਂ ਇੱਕ ਸਾਰਾ ਗੁੰਜ਼ਾਰਸ ਦਾ ਕਮੈਂਟੇਟਰ ਤੁਸੀਂ ਸੁਣੀ ਹੋਣੀ ਆ, ਬਹੁਤ ਮਸ਼ਹੂਰ ਅੱਜ ਕੱਲ੍ਹ, ਉਹ ਕਾਫੀ ਜ਼ਿਆਦਾ ਪਈ ਹੈ H1B ਵੀਜ਼ੇ ਵਾਲਿਆਂ ਦੇ ਵਿੱਚ ਹੱਥ ਧੋ ਕੇ ਪਈ ਆ। ਉਹਨਾਂ ਦੇ ਉੱਤੇ ਜਿਹੜੀ ਜੌਬ ਪੋਸਟ ਸੀ ਉੱਥੇ ਉਹ ਦਿੱਤੀ ਵੀ ਦੇਖੋ ਵੀ ਉਹ H1B ਵੀਜ਼ੇ ਵਾਲਿਆਂ ਨੂੰ ਟਾਰਗੇਟ ਕਰ ਰਹੇ ਆ ਵੀ ਉਹਦੇ ਤੇ ਕੋਈ ਲਿਖਿਆ ਨਹੀਂ ਵੀ ਜਿਹੜਾ ਮਰਜ਼ੀ ਜੌਬ ਅਪਲਾਈ ਕਰ ਸਕਦਾ ਹੈਗਾ। ਉਹਨੇ ਇੱਕ ਹੋਰ ਉੱਥੇ ਦਾ ਡੇ ਕੇਅਰ ਦਾ ਸਕੈਮ ਜਿਹੜਾ ਉਹ ਕੱਢਿਆ ਆ ਮੋਰੇ, ਉਹਨੇ ਹੁਣ ਦੋਸ਼ ਲਾਏ ਆ, ਕਹਿੰਦੇ ਵੀ H1B ਸਕੈਮ ਉੱਥੇ ਚੱਲ ਰਿਹਾ, ਪੇ ਟੂ ਪਲੇ ਸਕੀਮ ਜਿਹੜੀ ਉੱਥੇ ਚੱਲ ਰਹੀ ਆ। ਜਿਹੜੇ ਵੀਜ਼ੇ ਆ ਕਹਿੰਦੇ ਵੀ ਅਨਰਿਲੇਟਡ ਜੌਬ ਰੋਲਸ ਦੇ ਲਈ ਇਸ ਦੇ ਆਧਾਰ ਦੇ ਉੱਤੇ ਜਿਹੜੇ ਉਹ ਦਿੱਤੇ ਜਾ ਰਹੇ ਹੈਗੇ ਆ। ਇੱਕ ਚਾਈਲਡ ਕੇਅਰ ਸੈਂਟਰ ਚ ਟੈਕਨੋਲੋਜੀ ਵਰਕਰ ਜਿਹੜੇ ਆ H1B ਮਾਰਕੀਟਿੰਗ ਵਾਲੇ ਜਿਹੜੇ ਆ ਉਹਦੇ ਨਾਂ ਦੇ ਉੱਤੇ 37 H1B ਵੀਜ਼ਾ ਵਰਕਰ ਕਹਿੰਦੇ ਸਪਾਂਸਰ ਕੀਤੇ ਗਏ ਆ ਉਸ ਬਿਜ਼ਨਸ ਦੇ ਵੱਲੋਂ। 50 ਜਿਹੜੀਆਂ ਲੇਬਰ ਕੰਡੀਸ਼ਨ ਐਪਲੀਕੇਸ਼ਨ ਜਿਹੜੀਆਂ ਉਹ ਲਾਈਆਂ ਆ, ਤੇ ਉਹਨਾਂ ਚੋਂ ਐਟਲੀਸਟ 37 H1B ਵੀਜ਼ਾ ਵਰਕਰ ਜਿਹੜੇ ਆ ਮਾਰਕੀਟ ਰਿਸਰਚ ਐਨਾਲਿਸਟ, ਸਪਲਾਈ ਚੇਨ ਐਨਾਲਿਸਟ, ਤੇ ਕਹਿੰਦੇ ਵੀ ਜਿਹੜੀਆਂ ਪੋਜੀਸ਼ਨ ਡੇ ਕੇਅਰ ਜਾਂ ਚਾਈਲਡ ਕੇਅਰ ਸਰਵਿਸਿਜ਼ ਦੇ ਨਾਲ ਸੰਬੰਧਿਤ ਨਹੀਂ ਹੈਗੀਆਂ, ਉਹਨਾਂ ਨੂੰ ਵੀ ਇਸ ਦੇ ਜ਼ਰੀਏ ਜਿਹੜੇ H1B ਵੀਜ਼ੇ ਆ ਉਹ ਅਪਲਾਈ ਕਰਕੇ ਦਿੱਤੇ ਜਿਹੜੇ ਹੋ ਗਏ ਆ। ਐਲਨ ਇਨਫੈਂਟ ਕੇਅਰ ਸੈਂਟਰ ਕਰਕੇ ਆ, ਪਹਿਲਾ ਨਾਮ ਇਸ ਦਾ ਗੋਲਡਨ ਏਕੋਰਨ ਅਕੈਡਮੀ, ਇਹ ਨਾਰਥ ਟੈਕਸਸ ਦੇ ਵਿੱਚ ਪੈਂਦੀ ਆ। ਤੇ ਗੋਂਜ਼ਾਲਸ ਕਹਿੰਦੀ ਹੈ ਵੀ ਗੋਲਡਨ ਕੀ ਹੋਲਡਿੰਗ ਜਿਹੜਾ ਇੱਕ DFWABA ਸੈਂਟਰ ਆਟਿਜ਼ਮ ਥੈਰੇਪੀ ਪ੍ਰੋਵਾਈਡਰ ਆ, ਉਹਦੇ ਨਾਲ ਜਿਹੜਾ ਉਹ ਜੁੜਿਆ ਜਿਹੜਾ ਹੋਇਆ ਆ। ਸੋ ਕਹਿੰਦੇ ਵੀ ਇਹ ਤਾਂ ਇਲੀਗਲੀ ਬੇਸਿਕਲੀ H1B ਵੀਜ਼ੇ ਜਿਹੜੇ ਆ ਉਹ ਸੈੱਲ ਕਰ ਰਹੇ ਹੈਗੇ ਆ ਜੀ। ਸੋ ਇਹ ਦੇਖੋ, ਇਹਨੂੰ ਇੰਡੀਆ ਬਣਾਉਣ ਦੀ ਕੋਸ਼ਿਸ਼ ਕਰਦੇ ਅਮਰੀਕਾ ਨੂੰ। ਸੋ ਇਹ ਬਿਲਕੁਲ ਗਲਤ ਹੈਗਾ। ਕਹਿੰਦੇ ਵੀ ਇਹ ਜਿਹੜਾ ਕੇਸ ਆ ਡਿਪਾਰਟਮੈਂਟ ਆਫ ਜਸਟਿਸ ਨੇ ਕਿਹਾ ਵੀ ਅਸੀਂ ਪੂਰਾ ਕ੍ਰੈਕ ਡਾਊਨ ਕਰਾਂਗੇ ਵੀ ਜਿਹੜੀਆਂ ਹਾਇਰਿੰਗ ਪ੍ਰੈਕਟਿਸਿਸ ਆ ਜਿਹਦੇ ਵਿੱਚ ਅਮਰੀਕਨ ਵਰਕਰਸ ਨੂੰ ਸਾਈਡ ਲਾਈਨ ਕੀਤਾ ਜਾਂਦਾ ਆ, ਖਾਸ ਕਰਕੇ ਟੈਕ ਸੈਕਟਰ ਦੇ ਵਿੱਚ, ਉਹ ਇਦਾਂ ਹੋਣ ਨਹੀਂ ਦਿੱਤਾ ਜਾਊਗਾ। ਸੋ ਇਹ ਕੰਪਨੀਆਂ ਜਿਹੜੀਆਂ ਕਾਫੀ ਐਕਸਪੋਜ਼ ਹੋਈਆਂ ਤੇ ਅੱਜ ਦੇ ਮੇਜਰ ਜਿਹੜੇ ਨਿਊਜ਼ ਆਊਟਲੈਟਸ ਆ ਉਹਨਾਂ ਸਾਰਿਆਂ ਨੇ ਜਿਹੜਾ ਇਹ ਇਸ ਨੂੰ ਕਵਰ ਕੀਤਾ ਹੈਗਾ ਜੀ।